तेरे मिलंत जम त्रास मिटाई। एक अरदास पाठ कीरत की, गुरु रामदास राखो सरनाई। बहुत जन्म बिसरे थे माधव, यह जन्म तुम्हारे देखे। कह रविदास आस लग जीवो, चिर भयो दर्शन देखे। सोए सुनंदड़ी मेरा तन मन मौला, नाम जपंदड़ी लाली। पंद जलंदड़ी मेरा अंदर ठंडा, गुरु दर्शन देख निहाली। सो कहो टल गुर सेवियै, अहनिस सहज सुभाय। दर्शन परसय गुरु कै, जन्म मरण दुख जाय। दर्शन परसय गुरु कै, जन्म मरण दुख जाय। सतनाम श्री वाहिगुरु साहिब जी। श्री राग महला तीजा। आपे कारण करता करे, सृष्ट देखै आप पाए। सब एको एक वरतदा, अलख न बख्या जाए। आपे कारण करता करे, सृष्ट देखै आप उपाए। वाहिगुरु जी का खालसा, वाहिगुरु जी की फतेह। राजान राज आनान पान, देवान देव महान। कोट ब्रह्मंडा दे मालक, गरीब नवाज अंतरजामी। धन धन श्री गुरु ग्रंथ साहिब, सच्चे पातशाह जियां दी अपार कृपा हो रही है। जो लड़ीवार तुर्की गुरबाणी की कथा आरंभ है, उसका समा होया है। दीन दुनिया दे वाली महान परोपकारी, सेवा दे पुंज निम्रता दे सोमे श्री गुरु अमरदास महाराज सानू पावन पवित्र उपदेश राही उपदेश सिक्ख्या जिहड़ी है वो बख्शिश कर रहे हैं। गरीब नवाज कहते भाई ये सारा जिहड़ा संसार है, जिन्ने भी खंड ने ब्रह्मांड ने पाताल ने दीप ने, उन्हां दा करता एक है। रोही अकाल पुरख वाहिगुरू जी जीवां नूं पालदा है, जीवां नूं रोजी दिंदा है, आहार दिंदा है। तू कर्म कर्म समर्थ है करते, जिथे वो सारे कामां नूं करन वाला है उत्थे सर्वशक्तिमान है। मैं तुझ बिन, मैनू आप जी तो बिना होर किसी की विश्वास नहीं है, भरोसा नहीं है। ताइयों गरीब नवाज कहते राम नाम सलाहे तो फिर आप न जानना होए। ऐसे रवे हुए वाहिगुरू के नाम को लेकर के तू रटेगा जपेगा, तेरा संसार से आना ते जान का जोड़ा चक्कर है वो खत्म हो जाएगा।
ਜਿਹਵਾ ਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ। ਜਿਨ੍ਹਾਂ ਦੀ ਜੀਵਾ ਸੱਚੇ ਨਾਮ ਦੇ ਅੰਦਰ ਵਿੱਚ ਗਈ ਹੈ, ਪਿਆਰ ਦੇ ਨਾਲ ਸੱਚੇ ਨਾਮ ਨੂੰ ਉਚਾਰਦੀ ਹੈ, ਸ਼ਰਧਾ ਦੇ ਵਿੱਚ, ਪ੍ਰੇਮ ਦੇ ਵਿੱਚ, ਉਹਨਾਂ ਨੂੰ ਬੇਅੰਤ ਨਿਰੰਕਾਰ ਦੇ ਆਨੰਦ ਦੀ ਪ੍ਰਾਪਤੀ ਹੋਈ ਹੈ। ਆਨੰਦ ਦੇ ਵਿੱਚ ਭਿੱਜ ਕਰਕੇ ਪਰਮਾਤਮਾ ਦੀਆਂ ਵਡਿਆਈਆਂ, ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਗਾਇਨ ਕਰਦੇ ਨੇ। ਸਦਾ ਸਦਾ ਸਾਚੇ ਗੁਣ ਗਾਵੈ, ਸਾਚੇ ਨਾਈ ਪਿਆਰ। ਉਹ ਹਮੇਸ਼ਾ ਸੱਚੇ ਵਾਹਿਗੁਰੂ ਜੀ ਦੇ ਗੀਤ ਗਾਉਂਦੇ ਨੇ, ਸੱਚੇ ਨਾਮ ਦੇ ਨਾਲ ਉਹਨਾਂ ਦੀ ਪ੍ਰੀਤੀ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਸਾਰੇ ਕੰਮਾਂ ਨੂੰ ਕਰਨ ਵਾਲਾ ਹੈ, ਕਰਨਹਾਰ ਪ੍ਰਭ ਏਕ ਹੈ, ਤੇ ਦੂਸਰ ਨਾ ਹੀ ਕੋਈ, ਉਸ ਤੋਂ ਬਿਨਾਂ ਤੇ ਦੂਸਰਾ ਹੈ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਮ ਕਰਤਾਰ ਕਰੇ ਸੋ ਹੋਏ, ਤੁਝ ਬਿਨ ਦੂਜਾ ਨਾਹੀ ਕੋਈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਜਿਵੇਂ ਸਭ ਤੋਂ ਵੱਡਾ ਦੁੱਖ ਕੋੜਦਾ ਹੈ, ਮਨੁੱਖ ਬੜਾ ਵਿਰਲਾਪ ਕਰਦਾ ਹੈ, ਬੜਾ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਜਿਸ ਪ੍ਰਾਣੀ ਦੇ ਹਿਰਦੇ ਦੇ ਵਿੱਚੋਂ ਨਿਰੰਕਾਰ ਦਾ ਨਾਮ ਵਿਸਰ ਜਾਂਦਾ ਹੈ, ਪ੍ਰਾਣੀ ਦੁਖੀ ਹੁੰਦਾ ਹੈ। ਤੇ ਗਰੀਬਨ ਆਵਾਜ਼ ਕਹਿੰਦੇ ਭਾਈ ਉਹ ਸਾਰੇ ਕੰਮਾਂ ਨੂੰ ਕਰਨ ਵਾਲਾ ਹੈ, ਸ੍ਰਿਸ਼ਟੀ ਦਾ ਕਰਤਾ ਹੈ। ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਹਿੰਦੇ ਹੋ ਕਿ ਪਰਮੇਸ਼ਰ ਦੀ ਵਡਿਆਈ, ਗੁਰੂ ਦਾ ਨਾਮ ਜਪੋ, ਹੈ ਕਿੱਡਾ ਵੱਡਾ। ਉਸਨੇ ਸੰਸਾਰ ਦੀ ਸਿਰਜਣਾ ਕਿਵੇਂ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੀਤਾ ਵਸਾਓ, ਏਕੋ ਗਵਾਓ, ਤਿਸਤੇ ਹੋਏ ਲੱਖ ਦਰਿਆਓ। ਉਹਦੇ ਇੱਕ ਵਚਨ ਹੋਏ, ਲੱਖਾਂ ਦਰਿਆ ਬਣ ਗਏ, ਲੱਖਾਂ ਸਮੁੰਦਰ ਬਣ ਗਏ, ਲੱਖਾਂ ਸ੍ਰਿਸ਼ਟੀ ਕਰੋੜਾਂ ਬ੍ਰਹਮੰਡਾਂ ਦੀ ਸਿਰਜਣਾ ਹੋ ਗਈ। ਅਖੀਰ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਪਿਆ ਸੀ, ਤੋ ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹਦੀ ਕੁਦਰਤ ਦੇ ਬਾਰੇ ਵੀ ਕੋਈ ਕਥਨ ਨਹੀਂ ਕਰ ਸਕਦਾ, ਉਹਦੀ ਸ਼ਕਤੀ ਦੇ ਬਾਰੇ ਵੀ ਕੋਈ ਕਥਨ ਨਹੀਂ ਕਰ ਸਕਦਾ। ਜਿਹੜੀ ਗੱਲ ਉਹਨੂੰ ਪਾਉਂਦੀ ਹੈ, ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ, ਉਹੀ ਹੁੰਦੀ ਹੈ। ਕਿਉਂ? ਤੂੰ ਸਦਾ ਸਲਾਮਤ, ਉਹ ਹਮੇਸ਼ਾ ਰਹਿਣ ਵਾਲਾ ਹੈ। ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ ਹੈ। ਜੇ ਸਰਗੁਣ ਗੁਣਾਂ ਦਾ ਜ਼ਿਕਰ ਕਰੇ, ਉਹਦੇ ਵਿੱਚ ਆਕਾਰ ਵੀ ਹਨ। ਸਰਗੁਣ ਸਰੂਪ ਦੇ ਅੰਦਰ ਸਰੀਰ ਵੀ ਹੈ, ਹੱਥ ਵੀ ਹੈ, ਸਭ ਕੁਝ ਹੈ। ਪਰ ਕਹਿੰਦੇ ਨਿਰਗੁਣ ਦੇ ਅੰਦਰ ਕੋਈ ਵਾਹਿਗੁਰੂ ਦੇ ਅੰਗ ਨਹੀਂ ਹਨ, ਸਰੀਰ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਹਿਸ ਤਵ ਨੈਣ ਨੈਣ ਹੈ, ਤੋਹਿ ਕਉ ਸਹਿਸ ਮੂਰਤ ਨਾ ਏਕ ਤੋਹੀ। ਸਹਿਸ ਪਦ ਵਿਮਲ ਨਾਮ ਏਕ ਪਦ ਅਨੰਦ ਦੇ, ਸਹਿਸ ਤਵ ਗੰਧ ਚਲ ਤੋਹੀ। ਸਹਿਸ ਤਵ, ਜਦੋਂ ਅਸੀਂ ਸਰਗੁਣ ਦੇ ਵਿੱਚ ਵੇਖਦੇ ਹਾਂ, ਅਨੇਕਾਂ ਨੇਤਰ ਹਨ। ਜਦੋਂ ਨਿਰਗੁਣ ਦੇ ਵਿੱਚ ਵੇਖਦੇ ਹਾਂ, ਕੋਈ ਨੇਤਰ ਨਹੀਂ ਹੈ। ਸਰਗੁਣ ਦੇ ਅੰਦਰ ਹਜ਼ਾਰਾਂ ਉਹਦੇ ਚਰਨ ਹਨ, ਨਿਰਗੁਣ ਦੇ ਵਿੱਚ ਕੋਈ ਚਰਨ ਨਹੀਂ ਹੈ। ਸਰਗੁਣ ਦੇ ਅੰਦਰ ਅਨੇਕਾਂ ਸਰੀਰ ਹਨ, ਕਦੇ ਉਹ ਰਾਮਚੰਦਰ ਦੇ ਰੂਪ ਦੇ ਅੰਦਰ ਹੈ, ਕਦੇ ਕ੍ਰਿਸ਼ਨ ਦੇ ਰੂਪ ਅੰਦਰ ਹੈ। ਪਰ ਜਦੋਂ ਨਿਰਗੁਣ ਦੇ ਵਿੱਚ ਵੇਖਦੇ ਹੋ, ਕੋਈ ਸਰੀਰ ਨਹੀਂ ਹੈ। ਕਿਉਂ? ਆਪੇ ਕਾਰਨ ਕਰਤਾ ਕਰੇ, ਉਹ ਸਾਰੇ ਹੀ ਕੰਮਾਂ ਨੂੰ ਆਪ ਕਰਦਾ ਹੈ। ਸਾਰੀ ਸ੍ਰਿਸ਼ਟੀ ਨੂੰ ਆਪ ਪੈਦਾ ਕੀਤੀ ਹੈ, ਆਪ ਬਾਤ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਕੁਛ ਨਾ ਸਾਜੇ, ਕੁਛ ਨਾ ਢਾਹੇ। ਫਿਰ ਕਿਸੇ ਦੇ ਨਾਲ ਕੋਈ ਸਲਾਹ ਨਹੀਂ ਕਰਦਾ ਕਿ ਮੈਂ ਸੰਸਾਰ ਨੂੰ ਬਣਾਉਣ ਲੱਗਾ ਹਾਂ। ਫਿਰ ਇਹ ਸਲਾਹ ਨਹੀਂ ਕਰਦਾ ਕਿ ਮੈਂ ਸੰਸਾਰ ਨੂੰ ਪਾਲਣ ਲੱਗਾ ਹਾਂ। ਫਿਰ ਇਹ ਸਲਾਹ ਨਹੀਂ ਕਰਦਾ ਕਿ ਮੈਂ ਸੰਸਾਰ ਨੂੰ ਖਤਮ ਕਰਨ ਲੱਗਾ ਹਾਂ। ਕਿ ਮੈਂ ਨੀਚ ਕੀਟ ਕੋ ਰਾਜ,
ਉਹਦੀ ਕਿਰਪਾ ਹੋ ਜਾਵੇ, ਜਿਵੇਂ ਕੀਟ ਨਾਮ ਕੀੜੇ ਦਾ ਤੇ ਕੀੜਾ ਬੜਾ ਛੋਟਾ ਮੰਨਿਆ ਹੈ। ਛੋਟੇ ਪੁਰਸ਼ਾਂ ਨੂੰ ਇੱਕ ਅੰਦਰ ਬਾਦਸ਼ਾਹੀ ਬਖਸ਼ ਦਿੰਦਾ ਹੈ। ਇਹ ਸਾਰੀਆਂ ਦੀਆਂ ਵਡਿਆਈਆਂ ਹਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਸਾਡੇ ਤੇ ਕਿਰਪਾ ਕਰ ਰਹੇ ਨੇ। ਆਓ ਲੜੀਵਾਰ ਕਥਾ ਨੂੰ ਸੁਣਨਾ ਕਰੀਏ, ਰਸਨਾ ਨੂੰ ਕਰੀਏ। ਬੜੇ ਤਰਾਕੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਤੀਜਾ। ਸ੍ਰੀ ਰਾਗ ਦੇ ਅੰਦਰ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਚਾਰਨ ਕਰਦੇ ਹਨ। ਆਪੇ ਕਾਰਨ ਕਰਤਾ ਕਰੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਕਰਤਾ ਰੂਪ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਿੱਥੇ ਉਹ ਸੰਸਾਰ ਨੂੰ ਕਰਨ ਵਾਲਾ ਹੈ, ਉੱਥੇ ਨੂੰ ਕਿਸੇ ਦਾ ਡਰ ਨਹੀਂ। ਜਿੱਥੇ ਕਿਸੇ ਦਾ ਡਰ ਨਹੀਂ, ਉੱਥੇ ਦਾ ਕਿਸੇ ਦੇ ਨਾਲ ਕੋਈ ਨਿਰਵੈਰ ਵੈਰ ਨਹੀਂ ਹੈ। ਉਹ ਮੂਰਤੀਆਂ ਤੋਂ ਰਹਿਤ ਹੈ, ਦੁਨੀਆ ਤੋਂ ਰਹਿਤ ਹੈ, ਆਪਣੇ ਆਪ ਦਾ ਪ੍ਰਕਾਸ਼ ਹੈ। ਨਾ तात है, ना बात है, ना जात है, ना पात है। सिद्ध कह लगे महाराज ਜਿਹੜਾ ਪਰਮੇਸ਼ਰ ਏਡਾ ਹੈ, ਉਹਦੀ ਕੋਈ ਹੋਂਤਾ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵ ਕੇ ਗੁਣੀ ਨਿਧਾਨ। ਜਿਨ੍ਹਾਂ ਨੇ ਉਸ ਨਿਰੰਕਾਰ ਨੂੰ ਹੋਣਾ ਕੀਤਾ ਹੈ, ਉਹਦੀ ਸੇਵਾ ਕੀਤੀ ਹੈ, ਉਹ ਇਸ ਮਾਤਲੋਕ ਦੀ ਧਰਤੀ ਤੇ ਵੀ ਮਾਨ ਨਾਮ ਆਦਰ ਪਾਉਂਦੇ ਨੇ, ਸਤਿਕਾਰ ਪਾਉਂਦੇ ਨੇ। ਜਿਨ੍ਹਾਂ ਨੇ ਉਹਦੀ ਸਿਫਤ ਕੀਤੀ, ਉਹਦੀ ਸਲਾਹ ਕੀਤੀ ਹੈ। ਆਪੇ ਕਾਰਨ ਕਰਤਾ ਕਰੇ। ਉਹ ਕਰਤਾ ਰੂਪ ਹੈ, ਸਾਰਿਆਂ ਹੀ ਕੰਮਾਂ ਨੂੰ ਕਰਨ ਵਾਲਾ ਆਪ ਹੈ। ਸ੍ਰਿਸ਼ਟ ਦੇਖੇ ਆਪ ਛੁਪਾਏ, ਸਾਰੀ ਧਰਤੀ ਨੂੰ ਪੈਦਾ ਕਰਕੇ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਨੂੰ ਆਪ ਵੇਖ ਰਹੇ ਹਨ। ਸਭ ਏਕ ਵਰਤਦਾ। ਸਾਰੇ ਪਾਸੇ ਤੋਂ ਅਲੱਖ ਲਖਨ ਤੋਂ ਰਹਿਤ ਹੈ, ਜਿਸ ਨੂੰ ਕੋਈ ਅਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਪਾਸੇ ਵਰਤ ਰਹੇ ਹਨ। ਲੱਖ ਨ ਲਖਿਆ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਵੀ ਕਹਿੰਦੇ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ ਹੈ। ਆਪੇ ਪ੍ਰਭੂ ਦਇਆਲ ਹੈ। ਤੇ ਉਹ ਪ੍ਰਭੂ ਕੈਸਾ ਹੈ? ਗੁਰੂ ਅਮਰਦਾਸ ਜੀ ਕਹਿੰਦੇ ਬੜੇ ਦਿਆਲੂ ਸੁਭਾਅ ਵਾਲੇ ਨੇ, ਬੜੇ ਕਿਰਪਾਲੂ ਸੁਭਾਅ ਵਾਲੇ ਨੇ। ਜਿੱਥੇ ਉਹ ਦਿਆਲ ਹੋ ਜਾਂਦੇ ਨੇ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਕਬਰ ਚੂਰੀ ਹੈ। ਜਿੱਥੇ ਸਤਿਗੁਰੂ ਜੀ ਦਇਆ ਕਰ ਦਿੰਦੇ ਨੇ, ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ, ਮਨ ਦੀਆਂ ਇੱਛਾਵਾਂ ਮਹਾਰਾਜ ਪੂਰਨ ਕਰ ਦਿੰਦੇ ਨੇ, ਪੂਰਨ ਕਰ ਦਿੰਦੇ ਨੇ। ਸਤਿਗੁਰੂ ਹੋਏ ਦਿਆਲ ਨਾ ਕਬਰ ਚੂਰੀ ਹੈ। ਜਿਨ੍ਹਾਂ ਤੇ ਸਤਿਗੁਰੂ ਜੀ ਦਇਆ ਕਰ ਦਿੰਦੇ ਨੇ, ਕਦੀ ਵੀ ਝੂਠਦੇ ਨਹੀਂ ਹਨ। ਆਪੇ ਪ੍ਰਭੂ ਦਇਆਲ ਹੈ, ਪ੍ਰਭੂ ਬਹੁਤ ਦਿਆਲੂ ਹਨ, ਕਿਰਪਾਲੂ ਹਨ। ਆਪੇ ਦੇ ਬੁਝਾਏ। ਤੇ ਆਪ ਹੀ ਕਿਤੇ ਦਇਆ ਕਰਦਾ ਹੈ, ਮਿਹਰ ਕਰਦਾ ਹੈ, ਉਹਨਾਂ ਨੂੰ ਬੁਝਾਈ ਨਾਮ ਹੈ, ਸਮਝਾ ਦਿੰਦਾ ਹੈ। ਇਸ ਤਰ੍ਹਾਂ ਸਮਝਾਉਂਦਾ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸੁਧ ਹੋਈ, ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ। ਜਿਹਨੂੰ ਆਪ ਸਮਝਾਉਂਦਾ ਹੈ, ਉਹ ਪਤਾ ਲੱਗ ਜਾਂਦਾ ਹੈ ਕਿ ਖੰਡਾਂ ਦੇ ਵਿੱਚ, ਬ੍ਰਹਿਮੰਡਾਂ ਦੇ ਵਿੱਚ, ਪਤਾਲਾਂ ਦੇ ਵਿੱਚ, ਦੁਨੀਆਂ ਦੇ ਵਿੱਚ ਪਰਮਾਤਮਾ ਆਪ ਬੈਠਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਨੇ। ਬਗਦਾਦ ਦੀ ਧਰਤੀ ਤੇ ਜਾਂਦੇ ਨੇ, ਭਾਈ ਗੁਰਦਾਸ ਅਗਵਾਈ ਕਰਦੇ ਨੇ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੁਨ ਮਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਬਗਦਾਦ ਇਸਲਾਮ ਧਰਮ ਦਾ ਗੜ੍ਹ ਹੈ। ਅਜੋਕੇ ਸਮੇਂ ਅੰਦਰ ਇਹ ਪਾਕਿਸਤਾਨ ਦੇ ਅੰਦਰ ਰਹਿ ਗਿਆ ਹੈ। ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਰੂਪ ਹਨ।
ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਇਸ਼ਨਾਨ ਕਰਕੇ ਨਾਮ ਦੀ ਬਾਂਗ ਦਿੱਤੀ ਹੈ। ਇੱਥੇ ਜਿਹੜਾ ਵੀ ਪੀਰ ਗੱਦੀ ਤੇ ਬੈਠਦਾ ਸੀ ਉਹਦਾ ਨਾਮ ਪੈਂਦਾ ਸੀ ਦਸਤਗੀਰ। 21ਵਾਂ ਪੀਰ ਜਿਹੜਾ ਸੀ ਉਹ ਗੱਦੀ ਤੇ ਬੈਠਾ ਹੋਇਆ ਹੈ। ਉਹਦਾ ਇੱਕ ਮੁਰੀਦ ਸ਼ਬਦ ਵੀ ਫਾਰਸੀ ਦਾ ਹੈ। ਪਾਣੀ ਲੈਣ ਵਾਸਤੇ ਆਉਂਦਾ ਹੈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਊੜਕ ਊੜਕ ਪਾਤ ਕੇ ਵੇਦ ਕਹਿਨੇ ਕਵਾਤ। ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ। ਇਸਲਾਮ ਧਰਮ ਦਾ ਜਿਹੜਾ ਗ੍ਰੰਥ ਹੈ ਉਹ ਕੁਰਾਨ ਹੈ। ਕੁਰਾਨ ਦੇ ਵਿੱਚ 7 ਪਤਾਲਾਂ ਦਾ ਤੇ 7 ਆਕਾਸ਼ਾਂ ਦਾ ਜ਼ਿਕਰ ਆਉਂਦਾ ਹੈ। ਤੇ ਜਿਸ ਵਕਤ ਉਹ ਮੁਰੀਦ ਵਾਪਸ ਜਾਂਦਾ ਹੈ, ਦਸਤਗੀਰ ਪੀਰ ਨੂੰ ਜਾ ਕੇ ਫਰਿਆਦ ਕਰਦਾ ਹੈ ਕਿ ਆਪ ਜੀ ਨੇ ਮੈਨੂੰ 7 ਪਤਾਲ ਪੜ੍ਹਾਏ, 7 ਆਕਾਸ਼ ਪੜ੍ਹਾਏ। ਬਾਹਰ ਇੱਕ ਫਕੀਰ ਆਇਆ ਹੈ, ਲੱਖਾਂ ਪਤਾਲਾਂ ਦਾ, ਲੱਖਾਂ ਆਕਾਸ਼ਾਂ ਦਾ ਜ਼ਿਕਰ ਕਰ ਰਿਹਾ ਹੈ। ਫਿਰ ਇਹ ਵੀ ਕਹਿ ਰਿਹਾ ਹੈ ਕਿ ਉਹਨਾਂ ਪਤਾਲਾਂ ਦਾ ਵੀ ਕੋਈ ਅੰਤ ਨਹੀਂ, ਉਹਨਾਂ ਆਕਾਸ਼ਾਂ ਦਾ ਵੀ ਕੋਈ ਅੰਤ ਨਹੀਂ। ਦੂਸਰੀ ਗੱਲ ਕਿ ਜਿਹੜਾ ਬਗਦਾਦ ਇਸਲਾਮ ਧਰਮ ਦਾ ਗੜ੍ਹ ਹੈ, ਇੱਥੇ ਰਾਗਾਂ ਦੀ ਜਿਹੜਾ ਅਲਾਪਣਾ ਹੈ, ਰਾਗ ਗਾਉਣਾ ਹੈ, ਉਹਦੀ ਮਨਾਹੀ ਹੈ। ਉਹਦਾ ਸਾਥੀ ਜਿਹੜਾ ਹੈ ਉਹ ਰਾਗ ਗਾਇਨ ਕਰ ਰਿਹਾ ਹੈ। ਦਸਤਗੀਰ ਪੀਰ ਬਹੁਤ ਗੁੱਸੇ ਵਿੱਚ ਹੋਇਆ। ਜਿਹਨੇ ਆਪਣੇ ਚੇਲੇ ਸਾਰਿਆਂ ਨੂੰ ਹੁਕਮ ਕੀਤਾ ਕਿ ਬਾਹਰ ਇੱਕ ਫਕੀਰ ਕੁਫਰ ਤੋਂ ਰਿਹਾ। ਕੁਫਰ ਕਹਿੰਦੇ ਨੇ ਝੂਠ ਨੂੰ। ਜਾਓ ਦੇ ਪੱਥਰ ਮਾਰੋ, ਰੋੜੇ ਮਾਰੋ, ਖਤਮ ਕਰੋ। ਸਾਰੇ ਦੇ ਚੇਲੇ ਜਿਹੜੇ ਸਨ ਦੌੜ ਕੇ ਗਏ ਮਹਾਰਾਜ ਜੀ ਨੂੰ ਪੱਥਰ ਮਾਰਨ ਵਾਸਤੇ, ਰੋੜੇ ਮਾਰਨ ਵਾਸਤੇ। ਪਰ ਜਿਨ੍ਹਾਂ ਦੇ ਹੱਥ ਆਮ ਸਨ ਤਾਂ ਹੀ ਰਹਿ ਗਏ। ਸਾਰੇ ਦੇ ਸਾਰੇ ਜੜ ਬਣ ਗਏ, ਜਿਵੇਂ ਰੁੱਖ ਹੁੰਦੇ ਨੇ, ਪਹਾੜ ਹੁੰਦੇ ਨੇ, ਇਸ ਤਰ੍ਹਾਂ ਖੜ ਗਏ। ਪੀਰ ਨੇ ਬੜੀਆਂ ਸ਼ਕਤੀਆਂ ਵਰਤੀਆਂ। ਭਾਈ ਗੁਰਦਾਸ ਕਹਿੰਦੇ ਕੌਣ ਚੱਲੇ ਗੁਰੂ ਦੀ ਚਾਲਾ। ਹੁਣ ਗੁਰੂ ਨਾਨਕ ਸਾਹਿਬ ਦੇ ਅਕਾਲ ਦਾ ਰੂਪ ਨੇ, ਲੋਕਾਈ ਦਾ ਭਲਾ ਕਰਨ ਵਾਸਤੇ ਆਏ ਨੇ। ਭਾਵੇਂ ਕੋਈ ਇਸਲਾਮ ਧਰਮ ਵਿੱਚੋਂ ਹੈ, ਭਾਵੇਂ ਕੋਈ ਹਿੰਦੂ ਧਰਮ ਵਿੱਚੋਂ ਹੈ। ਪੀਰ ਨੇ ਆ ਕਰਕੇ ਗਰੀਬ ਨਵਾਜ਼ ਜੀ ਦੇ ਚਰਨਾਂ ਤੇ ਬੇਨਤੀ ਕੀਤੀ, ਸਤਿਗੁਰੂ ਜੀ ਭੁੱਲ ਹੋਈ ਹੈ, ਕਿਰਪਾ ਕਰਕੇ ਮੇਰੇ ਜਿਹੜੇ ਮੁਰੀਦ ਹਨ ਇਹ ਠੀਕ ਕਰੋ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵਾਂ ਪਾਤਸ਼ਾਹੀਆਂ ਤੱਕ ਕਿਸੇ ਵੀ ਸਤਿਗੁਰੂ ਜੀ ਨੇ ਗੱਲ ਨਹੀਂ ਕਹੀ ਕਿ ਸਾਡੀ ਕਲਾ ਹੈ। ਕਹਿ ਲਗੇ ਭਾਈ ਮਰਦਾਨਿਆਂ ਜਲ ਲੈ, ਸਤਿਨਾਮ ਵਾਹਿਗੁਰੂ ਦਾ ਛੱਡਾ ਦੇ, ਸਭ ਠੀਕ ਹੋ ਜਾਣਗੇ। ਭਾਈ ਮਰਦਾਨੇ ਨੇ ਉਸੇ ਤਰ੍ਹਾਂ ਕੀਤਾ। ਜਿਨ੍ਹਾਂ ਦੀਆਂ ਬਾਹਾਂ ਤਾਂ ਸਨ, ਜੜ ਬਣ ਗਏ ਸਨ, ਸਭ ਠੀਕ ਹੋ ਗਏ। ਦਸਤਗੀਰ ਜਿਹੜਾ ਪੀਰ ਬੇਨਤੀ ਕਰਦਾ ਹੈ, ਸਤਿਗੁਰੂ ਜੀ ਆਪ ਜੀ ਨੇ ਲੱਖਾਂ ਪਤਾਲਾਂ ਦਾ ਜ਼ਿਕਰ ਕੀਤਾ ਹੈ, ਲੱਖਾਂ ਆਕਾਸ਼ਾਂ ਦਾ ਜ਼ਿਕਰ ਕੀਤਾ ਹੈ, ਪਰ ਸਾਡੇ ਧਾਰਮਿਕ ਗ੍ਰੰਥ ਦੇ ਵਿੱਚ ਕੇਵਲ 7 ਪਤਾਲਾਂ ਦਾ ਜ਼ਿਕਰ ਆਉਂਦਾ ਹੈ, 7 ਆਕਾਸ਼ਾਂ ਦਾ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀਰ ਜੀ, ਜਿੰਨੀ ਕਿ ਮਿਹਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਨੇ, ਅਸੀਂ ਉਹਨਾਂ ਕਹਿ ਰਹੇ ਕੋਟਕ ਕਾਬੂ ਨਾ ਪਾਇਓ ਤਾਕੋ। ਇਹ ਵਚਨ ਕਵਿਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਫਿਰ ਜੀ ਉਸ ਵਾਹਿਗੁਰੂ ਦਾ ਅੰਤ ਕੋਈ ਨਹੀਂ ਪਾ ਸਕਿਆ।
ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇਤ ਨੇਤ ਕਥੰਤ ਵੇਦਾ ਊਚ ਊਚ ਸਮਾਵਣਾ। ਚਾਰ ਵੇਦ ਵੀ ਉਸ ਵਾਹਿਗੁਰੂ ਨੂੰ ਬੇਅੰਤ ਬੇਅੰਤ ਦਰਸ਼ਨ ਕਰਦੇ ਹਨ। ਕਹਿਣ ਲੱਗਾ ਸਤਿਗੁਰੂ ਜੀ ਜਿੰਨਾ ਚਿਰ ਮੈਂ ਅੱਖਾਂ ਨਾਲ ਵੇਖ ਨਾ ਲਵਾਂ ਮੈਨੂੰ ਤਸੱਲੀ ਨਹੀਂ ਆਉਂਦੀ, ਭਰੋਸਾ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਨਾਲ ਚੱਲ। ਕਹਿਣ ਲੱਗਾ ਮਹਾਰਾਜ ਮੈਂ ਤੇ ਬਜ਼ੁਰਗ ਹਾਂ, ਮੈਂ ਨਹੀਂ ਜਾ ਸਕਦਾ, ਮੈਨੂੰ ਆਪਣੇ ਪੁੱਤਰ ਤੇ ਵਿਸ਼ਵਾਸ ਹੈ। ਭਾਈ ਗੁਰਦਾਸ ਕਹਿੰਦੇ ਨਾਲ ਦੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ। ਸਤਿਗੁਰੂ ਜੀ ਨੇ ਨਾਲ ਪੀਰ ਦੇ ਪੁੱਤਰ ਨੂੰ ਲਿਆ, ਲੱਖਾਂ ਪਤਾਲਾਂ ਦੇ ਵਿੱਚ ਗਏ, ਆਕਾਸ਼ਾਂ ਵਿੱਚ ਗਏ। ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਸ ਵੀ ਆਕਾਸ਼ ਵਿੱਚ ਜਾਂਦੇ ਹੋਏ ਗੁਰੂ ਕੀ ਸੰਗਤ ਬੈਠੀ ਹੈ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੈ, ਕੜਾ ਪ੍ਰਸ਼ਾਦੀ ਦੇਗ ਬਣੀ ਹੋਈ ਹੈ। ਸਤਿਗੁਰੂ ਜੀ ਨੇ ਉੱਥੋਂ ਭਾਂਡਾ ਲਿਆ ਕਚਕੌਰ, ਜਿੱਥੇ ਵੀ ਜਾਂਦੇ ਨੇ ਕਿਨਕਾ ਦੇਖਦਾ ਪਾਉਂਦੇ ਨੇ, ਸਾਰਾ ਭਰ ਜਾਂਦਾ ਹੈ। ਪੀਰ ਦਾ ਪੁੱਤਰ ਬੇਨਤੀ ਕਰਦਾ ਹੈ ਸਤਿਗੁਰੂ ਜੀ ਹੁਣ ਤੇ ਮੈਂ ਥੱਕ ਗਿਆ ਹਾਂ, ਆਪ ਜੀ ਕਿਰਪਾ ਕਰੋ। ਭਾਈ ਗੁਰਦਾਸ ਕਹਿੰਦੇ ਭਗਤ ਚਕੌਰ ਪ੍ਰਸਾਦ ਦਾ ਤੁਰੋਂ ਦਰਗਾਹ ਨੂੰ ਲਈ ਕੜਾ ਹੀ ਵਾਪਸ ਆਉਂਦੇ ਨੇ। ਪੀਰ ਦਾ ਪੁੱਤਰ ਕਹਿਣ ਲੱਗਾ ਸਤਿਗੁਰੂ ਜੀ ਪਿਤਾ ਜੀ, ਸਤਿਗੁਰੂ ਜੀ ਜੋ ਵੀ ਆਖਦੇ ਨੇ ਇਹਨਾਂ ਦੀ ਬੋਲ ਅਟਲ ਹੈ। ਮੈਂ ਤੇ ਇਹਨਾਂ ਦੇ ਚਰਨਾਂ ਤੋਂ ਫਰਿਆਦ ਕਰਕੇ ਜੋਦਲੀ ਕਰਕੇ ਵਾਪਸ ਲੈ ਕੇ ਆਇਆ ਹਾਂ, ਪਰ ਕੋਈ ਪਤਾਲ ਦਾ ਕੋਈ ਆਕਾਸ਼ ਦਾ ਕੋਈ ਅੰਤ ਨਹੀਂ ਸੀ ਆ ਰਿਹਾ। ਲੱਖਾਂ ਪਤਾਲ ਵੇਖੇ, ਲੱਖਾਂ ਆਕਾਸ਼ ਵੇਖੇ। ਪੀਰ ਦੀ ਸ਼ਰਧਾ ਵੱਧ ਗਈ, ਫਿਰ ਬੇਨਤੀ ਕੀਤੀ ਸਤਿਗੁਰੂ ਜੀ ਇਸਲਾਮ ਧਰਮ ਦੇ ਵਿੱਚ ਰਾਗ ਨੂੰ ਅਲਾਪਨਾ ਮਨਾਹੀ ਹੈ। ਰਾਗ ਨੂੰ ਅਲਾਪਨ ਕਰਕੇ ਵਿਸ਼ੇ ਵਿਕਾਰ ਪੈਦਾ ਹੁੰਦੇ ਹਨ। ਆਪ ਜੀ ਰਾਗ ਲਾਪ ਰਹੇ ਸੀ। ਸਤਿਗੁਰੂ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ। ਵੀਰ ਜੀ ਇੱਕ ਸੋਨੇ ਦਾ ਕਟੋਰਾ ਹੈ, ਜੇ ਉਸ ਕਟੋਰੇ ਦੇ ਵਿੱਚੋਂ ਜਾਂ ਉਸ ਕਟੋਰੇ ਦੇ ਵਿੱਚ ਕੋਈ ਜ਼ਹਿਰ ਪਾ ਕੇ ਪੀਵੇ ਤਾਂ ਉਹਦੀ ਮੌਤ ਹੋ ਜਾਂਦੀ ਹੈ। ਜੇ ਉਸੇ ਹੀ ਕਟੋਰੇ ਦੇ ਵਿੱਚ ਕੋਈ ਅੰਮ੍ਰਿਤ ਪਾ ਕੇ ਪੀ ਲਵੇ ਤਾਂ ਅਮਰ ਹੋ ਜਾਂਦਾ ਹੈ। ਇਸੇ ਤਰ੍ਹਾਂ ਬੇਦੀ ਰਾਗਾਂ ਦਾ ਲਾਪਣਾ ਹੈ। ਜਿਹੜੇ ਵੀ ਪ੍ਰਾਣੀ, ਜਿਹੜੇ ਵੀ ਜਿਗਿਆਸੂ ਸ਼ਰਧਾ ਦੇ ਨਾਲ ਰਾਗਾਂ ਨੂੰ ਲਾਪਣਗੇ ਉਹ ਦੁਨੀਆ ਤੋਂ ਅਮਰ ਹੋ ਜਾਣਗੇ। ਜਿਨ੍ਹਾਂ ਦੇ ਵਿੱਚ ਸ਼ਰਧਾ ਨਹੀਂ ਹੋਵੇਗੀ ਉਹ ਜ਼ਹਿਰ ਦੀ ਨਿਆਈ ਹੋ ਜਾਣਗੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣਿਆ, ਬਹੁਤ ਭਾਵਨਾ ਪ੍ਰੀਤੀ ਵੱਧ ਗਈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਮੁਰੀਦ ਬਣ ਗਿਆ, ਸੇਵਕ ਬਣ ਗਿਆ। ਕਾਰਨ ਕੀ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਉਹ ਬੜਾ ਦਿਆਲੂ ਹੈ, ਜਿੱਤੇ ਆਪ ਕਿਰਪਾ ਕਰਦਾ ਹੈ ਉਹਨੂੰ ਸਮਝਾ ਵੀ ਦਿੰਦਾ ਹੈ। ਗੁਰਮਤਿ ਸਦ ਮਨ ਵਸਿਆ। ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਪ੍ਰਾਣੀਆਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਵਾਸਤੇ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਵਸ ਜਾਂਦਾ ਹੈ। ਸੱਚ ਰਹੇ ਦਿਲ ਲਾਏ। ਤੇ ਉਹ ਜਿਹੜੇ ਪ੍ਰਾਣੀ ਨੇ ਸੱਚੇ ਵਾਹਿਗੁਰੂ ਦੇ ਨਾਮ ਅੰਦਰ ਆਪਣੀ ਬਿਰਤੀ ਨੂੰ, ਆਪਣੀ ਸੁਰਤੀ ਨੂੰ ਜੋੜ ਕਰਕੇ ਨਾਮ ਦੇ ਵਿੱਚ ਲਿਵ ਲਾ ਕਰਕੇ ਰਹਿੰਦੇ ਹਨ। ਉਹ ਤੇ ਆਖਦੇ ਨੇ ਗੁਰ ਸ਼ਬਦੀ ਹਰ ਪਾਈਐ, ਇਨ ਸ਼ਬਦੈ ਭਰਮ ਨਾ ਜਾਏ। ਸਾਡੇ ਤੇ ਭਾਈ ਗੁਰੂ ਦੀ ਕਿਰਪਾ ਹੋਈ ਹੈ, ਕਿਉਂਕਿ ਗੁਰੂ ਤੋਂ ਬਿਨਾਂ ਜਿਹੜੇ ਭਰਮ ਨੇ ਖਤਮ ਨਹੀਂ ਹੁੰਦੇ। ਗੁਰੂ ਕਿਰਪਾ ਕਰਦਾ ਹੈ, ਭਰਮ ਖਤਮ ਹੋ ਜਾਂਦੇ ਨੇ, ਸ਼ੰਕੇ ਖਤਮ ਹੋ ਜਾਂਦੇ ਨੇ, ਹਰ ਪਾਈਐ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮਤਿ ਹਰ ਪਾਈਐ, ਜੋਤੀ ਜੋਤ ਮਿਲਾਏ।
ਉਹ ਜੋਤੀ ਪਰਮਾਤਮਾ ਦੇ ਅੰਦਰ ਮਿਲ ਜਾਂਦੇ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਮਨ ਮੇਰੇ ਗੁਰ ਕੀ ਮਨ ਲਹਿ ਜਾਏ। ਇਸ ਮਨ ਨੂੰ ਸੰਬੋਧਨ ਕਰਦੇ ਨੇ ਮਨਾ ਗੁਰੂ ਦੀ ਆਗਿਆ ਨੂੰ ਮੰਨਣਾ ਕਰ। ਗੁਰ ਕੇ ਭਾਣੇ ਵਿੱਚ ਚੱਲ ਤੂੰ ਭਾਈ। ਸਤਿਗੁਰੂ ਜੀ ਵਾਰ-ਵਾਰ ਬਾਣੀ ਵਿੱਚ ਕਹਿੰਦੇ ਨੇ ਗੁਰੂ ਦੀ ਰਜ਼ਾ ਵਿੱਚ ਚੱਲ, ਗੁਰੂ ਦੀ ਆਗਿਆ ਵਿੱਚ ਚੱਲ, ਗੁਰੂ ਦੇ ਭਾਣੇ ਵਿੱਚ ਚੱਲ। ਮਨ ਮੇਰੇ ਗੁਰੂ ਕੀ ਮਨ ਲੈ ਰਜ਼ਾਈ। ਰਜ਼ਾਈ ਨਾਮ ਹੈ ਰਜ਼ਾ ਦਾ, ਰਜ਼ਾਈ ਨਾਮ ਹੈ ਆਗਿਆ ਦਾ। ਇਹ ਮੇਰੇ ਮਨਾ ਤੂੰ ਆਪਣੇ ਗੁਰੂ ਦੀ ਆਗਿਆ ਨੂੰ, ਗੁਰੂ ਦੀ ਰਜ਼ਾ ਨੂੰ ਮੰਨਣਾ ਕਰ। ਮਨ ਤਨ ਸੀਤਲ ਸਭ ਥੀਐ। ਫਿਰ ਕੀ ਹੋਵੇਗਾ? ਤੁਹਾਡਾ ਮਨ ਵੀ, ਤੁਹਾਡਾ ਤਨ ਵੀ ਸੀਤਲ ਨਾਮ ਠੰਡਾ ਹੋ ਜਾਵੇਗਾ। ਸੀਤਲ ਨਾਮ ਸ਼ਾਂਤ ਹੋ ਜਾਵੇਗਾ। ਨਾਮ ਵਸੈ ਮਨ ਆਏ। ਗੁਰੂ ਦੀ ਕਿਰਪਾ ਦੇ ਸਦਕਾ ਇਸ ਤਨ ਦੇ ਅੰਦਰ, ਇਸ ਮਨ ਦੇ ਅੰਦਰ ਉਸ ਹਰੀ ਵਾਹਿਗੁਰੂ ਜੀ ਦਾ ਨਾਮ ਆਣ ਕਰਕੇ ਵਸ ਜਾਵੇਗਾ। ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਨਾਮੇ ਕੀ ਵਡਿਆਈ, ਤਿਸ ਕੀਮਤ ਕਹਿ ਨਾ ਜਾਈ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾਮ ਵਸ ਜਾਂਦਾ ਹੈ, ਉਹਨਾਂ ਦੀ ਭਾਈ ਸਭ ਜਗ੍ਹਾ ਤੇ ਜੈ ਜੈਕਾਰ ਕਰੇ ਸਭ ਕੋਈ। ਦੁਨੀਆ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ, ਉਹਨਾਂ ਦੀ ਵਡਿਆਈ ਕਰਦੇ ਨੇ। ਨਾਮੇ ਕੀ ਵਡਿਆਈ, ਕਿਸ ਕੀਮਤ ਕਹਿ ਨਾ ਜਾਈ। ਨਾਮ ਦੀ ਜਿਹੜੀ ਵਡਿਆਈ ਹੈ, ਉਹਦੀ ਕੀਮਤ ਦੇ ਬਾਰੇ, ਉਹਦੀ ਮਰਿਆਦਾ ਦੇ ਬਾਰੇ, ਉਹਦੇ ਅੰਤ ਦੇ ਬਾਰੇ ਕੋਈ ਕਥਨ ਨਹੀਂ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗਿਆਨੀ ਧਿਆਨੀ ਗੁਰ ਗੁਰ ਆਈ, ਕਹਿ ਨਾ ਜਾਈ ਤੇਰੀ ਦਿਲ ਵਡਿਆਈ। ਵੱਡੇ ਵੱਡੇ ਗਿਆਨੀ, ਵੱਡੇ ਵੱਡੇ ਧਿਆਨੀ, ਧਿਆਨ ਜੁੜਨ ਵਾਲੇ ਕਹਿੰਦੇ ਉਹਨਾਂ ਦੇ ਵੀ ਜਿਹੜੇ ਗੁਰੂ ਹਨ, ਵਾਹਿਗੁਰੂ ਦੇ ਨਾਮ ਦੀ ਕੀਮਤ ਜਿਹੜੀ ਹੈ ਪਾ ਨਹੀਂ ਸਕੇ। ਆਖ ਥਕੇ ਕੀਮਤ ਨਹੀਂ ਪਾਈ। ਨਾਮ ਨੂੰ ਆਖਦੇ ਨੇ, ਧਿਆਨ ਨੂੰ ਜੁੜਦੇ ਨੇ, ਪਰ ਕਹਿੰਦੇ ਆਖਦੇ ਥੱਕੇ ਪਰ ਉਹਦਾ ਅੰਤ ਨਹੀਂ ਪਾ ਸਕੇ। ਤੇ ਗਰੀਬਨ ਬਾਦ ਕਿਰਪਾ ਕਰਦੇ ਹਨ ਭਾਈ ਨਾਮ ਵਸੈ ਮਨੇ ਆਏ। ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ। ਜਿਸ ਕਾਰਨ ਨਾਮ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਰੀਰ ਨੂੰ ਦਿੱਤਾ ਹੈ, ਸੋਈ ਸਾਰ ਕਰੇ। ਭਾਈ ਸੋ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੀ ਸੰਭਾਲ ਕਰਦਾ ਹੈ। ਇਸੇ ਤਰ੍ਹਾਂ ਜਿਨ ਕਰ ਕਾਰਨ ਧਾਰਿਆ, ਜਿੰਨੇ ਵੀ ਇਹ ਸਰੀਰ ਨੇ, ਆਕਾਰ ਨੇ, ਸ੍ਰਿਸ਼ਟੀ ਦੀ ਬੰਤਰ ਹੈ, ਖੰਡਾਂ ਬ੍ਰਹਮੰਡਾਂ ਦੀ ਬੰਤਰ ਹੈ, ਉਹ ਵਾਹਿਗੁਰੂ ਜੀ ਨੇ ਧਾਰਨ ਕੀਤੀ ਹੈ। ਸੋਈ ਸਾਰ ਕਰੇ। ਸੋ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਰ ਨਾਮ ਹੈ ਸ੍ਰੇਸ਼ਟ ਦਾ, ਸਾਰ ਨਾਮ ਹੈ ਸੰਭਾਲਦਾ, ਕਰੇ ਨਾਮ ਕਰਦਾ ਹੈ। ਗੁਰ ਕੈ ਸ਼ਬਦ ਪਛਾਣੀਐ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਦੀ, ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪਛਾਣ ਹੁੰਦੀ ਹੈ। ਜਾ ਆਪੇ ਨਜ਼ਰ ਕਰੇ। ਜਾਂ ਫਿਰ ਜਿਨ੍ਹਾਂ ਤੇ ਆਪ ਮਿਹਰ ਕਰਦਾ ਹੈ, ਕਿਰਪਾ ਕਰਦਾ ਹੈ। ਸੇ ਜਨ ਸਭ ਦੇ ਸੋਹਣੇ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਪਾਸ ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਸਿੱਖਿਆ ਹੈ, ਉਹ ਜਿਹੜੇ ਪ੍ਰਾਣੀ ਹਨ ਬੜੇ ਸੁੰਦਰ ਹਨ। ਜਿਨ ਕਉ ਪ੍ਰਜਾ ਪੂਜਨ ਆਈ। ਸਾਰੀ ਲੋਕਾਈ ਉਹਨਾਂ ਦੀ ਪੂਜਾ ਕਰਦੀ ਹੈ, ਜਿਹੜੇ ਮਹਾਤਮਾ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ। ਤਿਤ ਸੱਚਾ ਦਰਬਾਰ। ਤੇ ਗਰੀਬ ਨਵਾਜ ਕਹਿੰਦੇ ਭਾਈ ਸ਼ਬਦ ਦੇ ਸੋਹਣੇ, ਸ਼ਬਦ ਕਰਕੇ ਸ਼ੋਭਨੀਕ ਹੋਏ ਹਨ, ਸੁੰਦਰ ਹਨ। ਤਿਤ ਸੱਚੈ ਦਰਬਾਰ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਬਾਰ ਦੇ ਅੰਦਰ ਉਹੀ ਸੱਚੇ ਹਨ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬੈਠਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਉਹ ਪ੍ਰਾਣੀ ਸੁੰਦਰ ਲੱਗਦੇ ਹਨ, ਜਿਹੜੇ ਸਾਧ ਸੰਗਤ ਵਿੱਚ ਬੈਠਦੇ ਹਨ, ਗੁਰੂ ਦੀ ਸੰਗਤ ਵਿੱਚ ਬੈਠਦੇ ਹਨ। ਤੇ ਗਰੀਬ ਨਵਾਜ ਕਹਿੰਦੇ ਤਿਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਅੰਦਰ ਵੀ ਸ਼ੋਭਨੀਕ ਹੁੰਦੇ ਹਨ। ਰੇ ਰੇ ਦਰਗਹਿ ਕਹੈ ਨ ਕਉ, ਆਓ ਬੈਠ ਆਦਰ ਸੁਣ ਦਿਓ। ਉਹਨਾਂ ਦਾ ਸਭ ਜਗ੍ਹਾ ਤੇ ਆਓ ਭਗਤ ਹੁੰਦੀ ਹੈ, ਸਤਿਕਾਰ ਹੁੰਦਾ ਹੈ। ਗੁਰਮੁਖ ਸੱਚਾ ਸ਼ਬਦ ਰਤੇ, ਆਪ ਮੇਲੇ ਕਰਤਾਰ। ਜਿਹੜੇ ਅਸਲ ਵਿਗਿਆਸੂ ਹਨ, ਗੁਰਮੁਖ ਪ੍ਰਾਣੀ ਹਨ, ਉਹ ਵਾਹਿਗੁਰੂ ਜੀ ਦੇ ਸ਼ਬਦ ਦੇ ਅੰਦਰ ਰਤੇ ਨਾਮ ਤੇ ਜਾਂਦੇ ਹਨ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਨਾ ਕੈ ਪਾਸ। ਧੂੜਤ ਨਾ ਕੀ ਦੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਰਤੇ ਸਹੀ ਦੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ। ਝੜ ਝੜ ਪਵਦੇ ਕੱਚੇ ਬਿਰਹੀ ਜਿਨਾ ਕਾਰ ਨਾ ਆਈ। ਤੇ ਗਰੀਬ ਨਵਾਜ ਕਿਰਪਾ ਕਰਦੇ ਹਨ ਭਾਈ। ਗੁਰਮੁਖ ਸੱਚੈ ਸ਼ਬਦ ਰਤੇ। ਗੁਰਮੁਖ ਸੱਚੇ ਹਨ ਕਿਉਂਕਿ ਸੱਚੇ ਵਾਹਿਗੁਰੂ ਦੇ ਸ਼ਬਦ ਅੰਦਰੋਂ ਪਿੱਜ ਗਏ ਹਨ।
ਵਾਕ ਵੇਲੇ ਕਰਤਾਰ। ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਮਿਹਰ ਕਰਦੇ ਨੇ, ਕਿਰਪਾ ਕਰਦੇ ਨੇ, ਉਹਨਾਂ ਨੂੰ ਆਪਣੇ ਅੰਦਰ ਅਭੇਦ ਕਰ ਲੈਂਦੇ ਹਨ। ਗੁਰਮਤਿ ਸੱਚ ਸਲਾਹਣਾ। ਗੁਰਮਤਿ ਨਾਮ ਹੁੰਦਾ ਹੈ ਸਿੱਖਿਆ ਦਾ, ਗੁਰੂ ਦੀ ਮੱਤ ਦਾ, ਗੁਰੂ ਦੇ ਉਪਦੇਸ਼ ਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰ ਕੀ ਮੱਤ ਜੀ ਆਈ ਕਾਰ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੁਰ ਕੀ ਮੱਤ ਤੂੰ ਲਹਿ ਇਆਨੇ, ਭਗਤ ਬਿਨਾ ਤੁਮ ਡੂਬੇ ਸਿਆਨੇ। ਤੇ ਗਰੀਬ ਨਵਾਜ਼ ਕਿਰਪਾ ਕਰਦੇ ਨੇ ਗੁਰਮਤਿ ਸੱਚ ਸਲਾਹਣਾ। ਜਿਨ੍ਹਾਂ ਦੇ ਪਾਸ ਗੁਰੂ ਦੀ ਮੱਤ ਹੈ ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਸਲਾਹਣਾ ਸਲਾਹੁਣਾ ਕਰਦੇ ਹਨ। ਜਿਸ ਦਾ ਅੰਤ ਨ ਪਾਰਾਵਾਰ। ਜਿਸ ਵਾਹਿਗੁਰੂ ਦਾ ਕਹਿੰਦੇ ਗੁਰਵਾਰ ਤੇ ਪਾਰ ਦਾ ਅੰਤ ਨਹੀਂ ਹੁੰਦਾ, ਜਿਸ ਵਾਹਿਗੁਰੂ ਦੇ ਨਾਮ ਦਾ ਅੰਤ ਨਹੀਂ ਹੁੰਦਾ, ਵਡਿਆਈ ਦਾ ਅੰਤ ਨਹੀਂ ਹੁੰਦਾ। ਭੱਟਾਂ ਨੇ ਜ਼ਿਕਰ ਕੀਤਾ ਹੈ ਨਾ, ਅੰਤ ਨਾ ਪਾਵਤ ਦੇਵ ਸਭੈ ਪੁਨ, ਇੰਦਰ ਮਹਾ ਸਿਵ ਜੋਗ ਕਰੀ, ਤੁਨ ਵੇਦ ਗ੍ਰੰਥ ਵਿਚਾਰ ਰਹਿਓ, ਹਰਿ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕਉ, ਗੁਰ ਜੋਤ ਅਰਜੁਨ ਮਾਹਿ ਕਰੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੰਤ ਨ ਸਿਫਤੀ ਕਹਿ ਨਾ ਅੰਤ, ਅੰਤ ਨ ਕਰਨਾ ਦੇਹ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਗਿਆਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਤਾਕੇ ਅੰਤ ਨ ਪਾਏ ਜਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੰਤ ਕਾਰਨ ਕੀਤੇ ਬਿਲ ਲਾਹੇ, ਤਾਕੇ ਅੰਤ ਨ ਪਾਏ ਜਾਏ। ਗੁਰਮਤਿ ਸੱਚ ਸਲਾਹਣਾ, ਜਿਸ ਦਾ ਅੰਤ ਨਾ ਪਾਰਾਵਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧੋ ਬੜੇ ਲੋਕ ਬੜੇ ਜਗਿਆਸੂ ਉਹਦੀ ਸਾਧਨਾ ਕਰ ਰਹੇ ਨੇ। ਇੱਕ ਹੀ ਵਿਰਲਾਪ ਇੱਕ ਉਦੰਤ ਪਾਉਣਾ, ਉਹਦੇ ਅੰਤ ਨੂੰ ਕੋਈ ਪਾ ਨਹੀਂ ਸਕਿਆ। ਸਾਧਨਾ ਕਰਦੇ ਕਰਦੇ ਉਹਦਾ ਰੂਪ ਹੋ ਗਏ, ਚਾਹੇ ਭਗਤ ਕਬੀਰ ਸਾਹਿਬ ਜੀ ਨੇ, ਭਗਤ ਨਾਮਦੇਵ ਜੀ। ਆਪ ਤੋਂ ਮਿਲੇ ਚੜੇ ਸਿੰਘਾਸਨ, ਬਿਲਹਿ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੇ। ਕੋਈ ਪਛਾਣ ਨਹੀਂ ਸਕਦਾ ਕਿ ਕਬੀਰ ਸਾਹਿਬ ਨੇ ਕਿ ਭਗਤ ਨਾਮਦੇਵ ਨੇ। ਕਾਰਨ ਕੀ ਹੈ? ਜਿਨ੍ਹਾਂ ਦੇ ਪਾਸ ਗੁਰੂ ਦੀ ਮੱਤ ਹੈ, ਗੁਰੂ ਤੋਂ ਸਲਾਹੁਣਾ ਕਰਦੇ ਨੇ, ਜਿਸ ਵਾਹਿਗੁਰੂ ਦਾ ਕੋਈ ਅੰਤ ਹੀ ਨਹੀਂ ਆਉਂਦਾ ਹੈ। ਘਟ ਘਟ ਆਪੇ ਹੁਕਮ ਵਸੈ। ਘਟਾਂ ਘਟਾਂ ਦੇ ਵਿੱਚ ਉਸ ਵਾਹਿਗੁਰੂ ਜੀ ਦਾ ਹੁਕਮ ਜਿਹੜਾ ਹੈ ਵਸ ਰਿਹਾ ਹੈ। ਘਟ ਨਾਮ ਹਿਰਦੇ ਦਾ ਵੀ ਹੁੰਦਾ ਹੈ। ਹਰੇਕ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਹੁਕਮ ਜਿਹੜਾ ਹੈ ਭਾਈ ਵਸ ਰਿਹਾ ਹੈ। ਹੁਕਮੇ ਕਰੇ ਵਿਚਾਰ। ਤਮਾਮ ਜਿਹੜੀ ਸ੍ਰਿਸ਼ਟੀ ਹੈ, ਲੁਕਾਈ ਜਿਹੜੀ ਹੈ, ਉਸ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਰਹਿ ਕਰਕੇ ਹੀ ਵਿਚਾਰ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੋਂ ਸ਼ਰਧਾ ਨੇ ਬੇਨਤੀ ਕੀਤੀ, ਮਹਾਰਾਜ ਉਹਦਾ ਹੁਕਮ ਕਿੱਡਾ ਕੁ ਵੱਡਾ ਹੈ, ਉਹਦੇ ਹੁਕਮ ਦੇ ਬਾਰੇ ਕੋਈ ਗਿਆਨ ਕਰ ਸਕਦਾ ਹੈ, ਕੋਈ ਲਿਖ ਸਕਦਾ ਹੈ। ਕਿੰਨੇ ਪ੍ਰਾਣੀ ਉਹਦੇ ਹੁਕਮ ਦੇ ਵਿੱਚ ਨੇ, ਕਿੰਨੇ ਆਕਾਰ ਉਹਦੇ ਹੁਕਮ ਦੇ ਵਿੱਚ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਜਿੰਨੇ ਵੀ ਆਕਾਰ ਨੇ ਉਹਦੇ ਹੁਕਮ ਦੇ ਵਿੱਚ ਨੇ, ਰਜ਼ਾ ਦੇ ਵਿੱਚ ਨੇ। ਉਹਦੇ ਹੁਕਮ ਦੇ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀਵ, ਹੁਕਮ ਮਿਲੈ ਵਡਿਆਈ। ਹੁਕਮ ਦੇ ਅੰਦਰ ਜੀਵਾਂ ਦਾ ਜਨਮ ਹੈ, ਹੁਕਮ ਦੇ ਅੰਦਰ ਵਡਿਆਈਆਂ ਮਿਲਦੀਆਂ ਨੇ। ਹੁਕਮੀ ਦੁੱਖ ਸੁੱਖ ਪਾਈਐ, ਹੁਕਮ ਦੇ ਅੰਦਰ ਹੀ ਦੁੱਖ ਹੈ, ਹੁਕਮ ਦੇ ਅੰਦਰ ਹੀ ਸੁੱਖ ਹੈ। ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੋਈ ਚੀਜ਼ ਨਹੀਂ। ਨਾਨਕ ਹੁਕਮੈ ਜੇ ਪੁੱਜੈ, ਨਾ ਹਉਮੈ ਕਹਿ ਨਾ ਕੋਇ। ਜਿਹੜੇ ਪ੍ਰਾਣੀ ਦੀ ਰਜ਼ਾ ਨੂੰ ਸਮਝ ਲੈਂਦੇ ਨੇ, ਉਹਦੇ ਹੁਕਮ ਨੂੰ ਸਮਝ ਲੈਂਦੇ ਨੇ, ਉਹਨਾਂ ਦੇ ਵਿੱਚ ਹੰਕਾਰ ਨਹੀਂ ਆਵੇਗਾ। ਉਹਨਾਂ ਦਾ ਦਿਲ, ਉਹਨਾਂ ਦਾ ਹਿਰਦਾ ਇੰਨਾ ਮੋਹ ਹੋ ਜਾਵੇਗਾ ਕਿ ਦੁਸ਼ਮਣ ਵੀ ਆਵੇਗਾ, ਉਹਦੇ ਵੀ ਪਰਉਪਕਾਰ ਕਰੇਗਾ। ਐਸੀ ਅਵਸਥਾ ਬਣਦੀ ਹੈ ਕਿਸੇ ਮਹਾਤਮਾ ਦੀ, ਕਿਸੇ ਗੁਰਸਿੱਖ ਦੀ। ਉਹਨਾਂ ਦੀ ਐਸੀ ਅਵਸਥਾ ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਚਾਰ। ਭਾਵੇਂ ਉਹਨਾਂ ਨੂੰ ਬੁਰਾ ਕਹੀ ਜਾਵੇ, ਭਾਵੇਂ ਉਹਨਾਂ ਨੂੰ ਚੰਗਾ ਕਹੀ ਜਾਵੇ, ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਪਰਕਾ ਪੁਰਨ ਰਾਖੋ ਜੀਵ, ਤੁਮਕੋ ਦੁੱਖ ਨਹੀਂ ਪਾਈ। ਉਹ ਕਿਸੇ ਦਾ ਵੀ ਆਪਣੇ ਹਿਰਦੇ ਦੇ ਅੰਦਰ ਬੁਰਾ ਨਹੀਂ ਕਰਦੇ। ਭਾਵੇਂ ਉਹਨਾਂ ਦਾ ਦੁਸ਼ਮਣ ਆ ਜਾਵੇ, ਜ਼ਹਿਰ ਦੇ ਜਾਵੇ, ਭਾਵੇਂ ਉਹਨਾਂ ਦੀ ਕੋਈ ਵਡਿਆਈ ਕਰੀ ਜਾਵੇ, ਉਹਨਾਂ ਦੀ ਅਵਸਥਾ ਸਮਾਨ ਹੋ ਜਾਂਦੀ ਹੈ। ਤੇ ਗਰੀਬ ਨਵਾਜ਼ ਕਿਰਪਾ ਕਰਦੇ ਨੇ, ਨਾਨਕ ਹੁਕਮੈ ਜੇ ਪੁੱਜੈ, ਤਾਂ ਹਉਮੈ ਕਹਿ ਨਾ ਕੋਇ।
ਜਿੱਥੇ ਹੰਕਾਰ ਹੈ ਉੱਥੇ ਸਾਧਨਾ ਪ੍ਰਵਾਨ ਨਹੀਂ। ਜਿਸ ਪ੍ਰਾਣੀ ਦੇ ਅੰਦਰੋਂ ਹਉਮੈ ਖਤਮ ਹੋਵੇ ਉਹਦੀ ਸਾਧਨਾ ਪ੍ਰਵਾਨ ਹੋ ਜਾਂਦੀ ਹੈ। ਤੇ ਗਰੀਬ ਨਵਾਜ ਕਿਰਪਾ ਕਰਦੇ ਹਨ, ਹੁਕਮੇ ਕਰੇ ਵਿਚਾਰ, ਸਭ ਲੋਕਾਈ ਦੀ ਹੁਕਮ ਦੀ ਵਿਚਾਰ ਕਰ ਰਹੇ ਹਨ। ਗੁਰ ਸ਼ਬਦੀ ਸਲਾਹੀਐ ਹਉਮੈ ਵਿੱਚੋ ਖੋਏ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਇਸ ਹਿਰਦੇ ਦੇ ਵਿੱਚੋਂ ਹਉਮੈ ਜਿਹੜੀ ਹੈ ਕੋਈ ਨਾਸ਼ ਹੁੰਦੀ ਹੈ। ਸਾਧਨ ਨਾਵੇ ਬਾਹਰੀ। ਕਹਿੰਦੇ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਨਾਮ ਤੋਂ ਬਾਹਰ ਜਿਹੜੇ ਹਨ ਅਵਗਣ ਰਾਤੀ ਰੋਏ। ਕਹਿੰਦੇ ਉਹ ਮਾਨਵ ਰੂਪ ਜਿਹੜੀ ਇਸਤਰੀ ਹੈ ਔਗੁਣਾਂ ਦੇ ਨਾਲ ਭਰੀ ਪਈ ਹੈ, ਕੇਵਲ ਤੇ ਕੇਵਲ ਰੋਂਦੀ ਹੈ, ਇਸ ਤੋਂ ਬਿਨਾਂ ਕੁਝ ਨਹੀਂ ਕਰ ਸਕਦੀ। ਸੱਚ ਸਲਾਹੀ ਸੱਚ ਲੱਗਾ। ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਸੁਣਾਉਂਦੇ ਨੇ ਸੱਚੇ ਨਾਮ ਨਾਲ ਜੁੜੇ ਹਨ। ਸੱਚੇ ਨਾਏ ਤ੍ਰਿਪਤ ਹੋਏ। ਤੇ ਸਤਿਗੁਰੂ ਜੀ ਕਹਿੰਦੇ ਭਾਈ ਸੱਚੇ ਨਾਮ ਨੂੰ ਜਪਣ ਕਰਕੇ ਹੀ ਮਨੁੱਖ ਨੂੰ ਅਸਲ ਆਤਮਿਕ ਜਿਹੜੀ ਤ੍ਰਿਪਤੀ ਹੈ, ਅਸਲ ਜਿਹੜਾ ਆਤਮਿਕ ਆਨੰਦ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਣ ਵਿਚਾਰੀ ਗੁਣ ਸੰਗ੍ਰਹ। ਜਿਹੜੀਆਂ ਮਹਾਤਮਾ ਰੂਪ ਸਖੀਆਂ ਨੇ, ਜੀਵ ਰੂਪ ਇਸਤਰੀਆਂ ਨੇ, ਵਾਹਿਗੁਰੂ ਜੀ ਦੇ ਸ਼ੁਭ ਗੁਣਾਂ ਨੂੰ ਹੀ ਗਾਉਂਦੀਆਂ ਹਨ, ਸ਼ੁਭ ਗੁਣਾਂ ਨੂੰ ਹੀ ਸੰਗ੍ਰਹਿ ਇਕੱਠੀਆਂ ਕਰਦੀਆਂ ਹਨ। ਅਵਗੁਣ ਕੱਢਾ ਧੋਏ। ਐਸੀ ਉਹਨਾਂ ਦੀ ਕਿਰਪਾ ਹੁੰਦੀ ਹੈ ਨਾਮ ਨੂੰ ਜਪਣ ਕਰਕੇ ਤਮਾਮ ਅਵਗੁਣਾਂ ਨੂੰ, ਵਿਕਾਰਾਂ ਨੂੰ ਆਪਣੇ ਸਰੀਰ ਦੇ ਵਿੱਚੋਂ ਕੱਢ ਦਿੰਦੀਆਂ ਹਨ। ਆਪੇ ਵੇਲ ਵਿਦਾਏ ਦਾ। ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਪਿਆਰ ਵਾਲੀਆਂ ਮਹਾਤਮਾ ਰੂਪ ਜੀਵ ਰੂਪ ਇਸਤਰੀਆਂ ਤੇ ਟੁੱਟ ਪੈਂਦੇ ਨੇ, ਉਹਨਾਂ ਦੇ ਸਾਰੇ ਅਵਗੁਣਾਂ ਨੂੰ ਖਤਮ ਕਰਕੇ ਆਪਣੇ ਅੰਦਰ ਅਭੇਦ ਕਰ ਲੈਂਦੇ ਹਨ। ਫਿਰ ਵਿਛੋੜਾ ਨਾ ਹੋਏ। ਫਿਰ ਕਦੀ ਵੀ ਜਿਹੜਾ ਸੰਸਾਰ ਦੇ ਅੰਦਰ, ਲੋਕ ਦੇ ਅੰਦਰ, ਪਰਲੋਕ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੋੜਾ ਨਹੀਂ ਹੁੰਦਾ ਹੈ। ਨਾਨਕ ਗੁਰ ਸਲਾਹੀ ਆਪਣਾ। ਗੁਰੂ ਅਮਰਦਾਸ ਜੀ ਪਾਵਨ ਸ਼ਬਦ ਦੀ ਸਮਾਪਤੀ ਕਰਦਿਆਂ ਕਿਰਪਾ ਕਰਦੇ ਨੇ ਭਾਈ ਆਪਣੇ ਗੁਰੂ ਦੀ ਸਲੋਤਾ ਕਰੋ, ਗੁਰੂ ਦੀ ਵਡਿਆਈ ਕਰੋ। ਜਿਤੂ ਪਾਈ ਪ੍ਰਭ ਸੋਏ। ਇਹ ਕਹਿੰਦੇ ਜਿੱਤੂ ਨਾਮ ਹੁੰਦਾ ਹੈ ਇਸ ਜਿੰਦ ਦਾ। ਇਹ ਜਿਹੜੀ ਜਿੰਦ ਜਿਹੜੀ ਹੈ, ਸਰੀਰ ਜਿਹੜਾ ਹੈ, ਪਾਈ ਪ੍ਰਭ ਸੋਏ, ਉਸ ਪ੍ਰਭੂ ਨੂੰ ਪਾ ਲਵੇਗੀ। ਸੋਏ ਨਾਮ ਸੋਭਾ ਦਾ ਹੈ। ਫਿਰ ਇਸ ਸਰੀਰ ਦਾ, ਇਸ ਪ੍ਰਾਣੀ ਦੀ ਇਸ ਲੋਕ ਦੇ ਅੰਦਰ ਵੀ ਸੋਭਾ ਹੁੰਦੀ ਹੈ, ਪਰਲੋਕ ਦੇ ਅੰਦਰ ਵੀ ਸੋਭਾ ਹੁੰਦੀ ਹੈ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਬੇਅੰਤ ਨਾਚਕਾਂ ਦੀ ਖਿਮਾ ਅਗਾਹਾਂ ਤੋਂ ਸਮਰਥ ਬਖਸ਼ਣੀ ਜੀ। ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ। ਨਾਨਕ ਗੁਰ ਸਲਾਹੀ ਆਪਣਾ। ਜਿਤੂ ਪਾਈ ਪ੍ਰਭ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ